ਲਓ ਜੀ, ਪੰਜਾਬੀ ਬ੍ਰਾਂਚ 'ਚ ਜੀ ਆਇਆਂ ਨੂੰ। ਅਤੇ ਜਿੱਥੇ ਉਹ ਹੱਸਦੇ ਰਹੋ, ਵਸੇ ਰਹੋ, ਅਗਰਚੇ ਹਾਲਾਤ ਤੇ ਜਿਹੜੇ ਬੜੇ ਪਰੇਸ਼ਾਨ ਕੁਨ ਨੇ। ਜਿਹੜੇ ਸਾਡੇ ਬੇਲੀ ਦੋਸਤ ਪਾਕਿਸਤਾਨੀ ਅਤੇ ਬਾਕੀ ਜਿਹੜੇ ਬਸ਼ਿੰਦੇ ਨੇ ਗਲਫ ਵਿੱਚ, ਉਹ ਬਹੁਤ ਪਰੇਸ਼ਾਨ ਨੇ, ਜਿਹੜੇ ਇਰਾਨ ਵਿੱਚ ਨੇ। ਕਿ ਕਰਨ ਕੀ, ਕਿਉਂਕਿ ਉੱਥੇ ਜੰਗ ਚੱਲ ਰਹੀ ਹੈ ਅਤੇ ਹਰ ਬੰਦੇ ਪਰੇਸ਼ਾਨ ਹੈ। ਜੰਗ ਦਾ ਇੱਥੇ ਇੱਕ ਆਪਣਾ ਜ਼ਾਹਿਰ ਹੈ ਕਿ ਰੌਲਾ ਹੁੰਦਾ ਹੈ। ਉਹ ਬੰਦਿਆਂ ਦੇ ਉੱਤੇ ਬਹੁਤ ਭੈੜਾ ਅਸਰ ਪਾਉਂਦੀ ਹੈ, ਜ਼ਿੰਦਗੀਆਂ ਤਬਾਹ ਕਰ ਦਿੰਦੀ ਹੈ, ਮਈਸ਼ਤ ਤਬਾਹ ਕਰ ਦਿੰਦੀ ਹੈ। ਸਾਡੇ ਵਾਸਤੇ ਤਾਂ ਸਾਡੀ ਤਾਂ ਰੋਜ਼ੀ ਰੋਟੀ ਦਾ ਵੀ ਮਸਲਾ ਹੈ। ਸਾਰਾ ਚੱਲਦਾ ਹੈ ਸਾਡਾ ਟਰਾਂਸਪੋਰਟ ਦਾ ਸਿਸਟਮ। ਅਰਬਾਂ ਤੋਂ ਸਾਨੂੰ ਤੇਲ ਆਉਂਦਾ ਹੈ, ਕੋਈ ਸਮਗਲ ਹੋ ਕੇ ਆ ਜਾਂਦਾ ਹੈ ਇਰਾਨ ਤੋਂ। ਅਤੇ ਬਸ ਇਸੇ ਤਰ੍ਹਾਂ ਸਾਡਾ ਇੱਥੇ ਗੁਜ਼ਾਰਾ ਚੱਲ ਰਿਹਾ ਸੀ। ਅਤੇ ਜੰਗਾਂ 'ਚ ਮਾੜਾ ਇਹ ਮਾਰਿਆ ਜਾਂਦਾ ਸਭ ਤੋਂ ਪਹਿਲੇ। ਅਤੇ ਬਸ ਤੁਸੀਂ ਹੁਸ਼ਿਆਰ ਹੋ ਜਾਓ। ਕੀਮਤਾਂ ਵਧਣ ਵਾਲੀਆਂ ਨੇ, ਪੈਟਰੋਲ ਦੀ ਉੱਤੇ ਹਕੂਮਤ ਨੇ ਕਮੇਟੀ ਬਣਾ ਦਿੱਤੀ ਹੈ ਕਿ ਚੀਜ਼ਾਂ ਜ਼ਰਾ ਕੰਟਰੋਲ ਵਿੱਚ ਰਹਿਣ। ਲੇਕਿਨ ਇੱਕ ਜਿਹੜੀ ਜੰਗ ਵਿੱਚ ਜਿਹੜਾ ਸਭ ਤੋਂ ਵੱਡਾ ਜਿਹੜਾ ਹੁੰਦਾ ਹੈ ਨਾ, ਇੱਕ ਨੁਕਸਾਨ, ਭੈੜ ਕਹੀਏ ਉਹਨੂੰ, ਕਿ ਇਹ ਜਿਹੜੇ ਮੁਨਾਫਾਖੋਰ ਨੇ ਉਹ ਆਪਣੀ ਹੱਟ ਤੋਂ ਨਹੀਂ ਹਟਦੇ ਅਤੇ ਉਹ ਚੋਰ ਬਜ਼ਾਰੀ, ਮੁਨਾਫਾਖੋਰੀ ਇਸੇ ਦੌਰਾਨ ਕੱਢਦੇ ਨੇ। ਉਹਨੂੰ ਲੱਗਦਾ ਮੌਕਾ ਲੱਗ ਗਿਆ ਅਤੇ ਉਹਨਾਂ ਤੋਂ ਬਚ ਕੇ ਰਹਿਣਾ। ਇੱਕ ਹੋਰ ਗੱਲ ਵੀ ਹੈ ਨਾਲ, ਉਹ ਹੈ ਕਿ ਫਿਰ ਲੋਕ ਤੁਹਾਡੇ ਜਜ਼ਬਾਤ ਨਾਲ ਵੀ ਖੇਡਦੇ ਨੇ। ਕੋਈ ਮਸਜਿਦ ਦਾ ਮੁੱਲਾ ਵੀ ਹੋ ਸਕਦਾ ਹੈ, ਕੋਈ ਦਾਨਸ਼ਵਰ ਹੋ ਸਕਦਾ ਹੈ, ਕੋਈ ਸਿਆਸਤਦਾਨ, ਕੋਈ ਵਰਕਰ ਸ਼ਰਕਰ, ਇਸ ਤਰ੍ਹਾਂ ਦੇ। ਤੁਹਾਨੂੰ ਪਤਾ ਹੀ ਹੈ ਅੱਜ ਕੱਲ੍ਹ ਸੋਸ਼ਲ ਮੀਡੀਆ 'ਤੇ ਵੀ ਬੜੇ ਆ ਗਏ ਨੇ, ਬਹਿਰੂਪੀ ਇਹ ਵੀ ਥੀ ਉਹ, ਜਿਨ੍ਹਾਂ ਦਾ ਕੰਮ ਹੀ ਜਿਹੜਾ ਨਫ਼ਰਤ ਨਾਲ ਹੀ ਚੱਲਦਾ। ਉਹਨਾਂ ਤੋਂ ਵੀ ਬਚ ਕੇ ਰਹਿਣਾ। ਅਤੇ ਚੌਧਰੀ ਸਾਹਿਬ ਨੂੰ ਅਸੀਂ ਜ਼ਰਾ ਚੁੱਪ ਕਰਾਇਆ ਹੋਇਆ ਥੋੜ੍ਹੀ ਦੇਰ ਵਾਸਤੇ, ਕਿਉਂਕਿ ਗੱਲ ਅਸੀਂ ਕਰਨੀ ਹੈ ਉਹੀ ਕਿ ਇਹ ਜਿਹੜੇ ਨਫ਼ਰਤ ਫੈਲਦੀ ਹੈ, ਜਜ਼ਬਾਤ ਮੁਸ਼ਤਿਲ ਹੋ ਜਾਂਦੇ ਨੇ, ਉਹਨਾਂ ਦੇ ਉੱਤੇ ਅੱਗ ਕੌਣ ਲਾਉਂਦਾ ਹੈ। ਜਿਹੜੇ ਇੰਨੇ ਵੱਡੇ ਨੁਕਸਾਨ ਹੋਏ ਕਰਾਚੀ, ਸਕਰਦੂ ਨਗਰ, ਗਿਲਗਤ ਅਤੇ ਪੰਜਾਬ ਵਿੱਚ ਵੀ ਬੜਾ ਰੌਲਾ ਸੀ। ਅਤੇ ਚੌਧਰੀ ਸਾਹਿਬ ਕੋਲੋਂ ਅਸੀਂ ਪਹਿਲੇ ਸਾਰੀ ਤਫਸੀਲਾਤ ਪੁੱਛਾਂਗੇ, ਹੋਇਆ ਕੀ ਅਤੇ ਹੁਣ ਕੀ ਲੱਗ ਰਿਹਾ ਚੌਧਰੀ ਸਾਹਿਬ ਨੂੰ, ਇਹ ਪ੍ਰੋਟੈਸਟ ਜਾਣਗੇ ਕਿੱਥੇ ਤੱਕ, ਅਤੇ ਹਕੂਮਤ ਕੀ ਸੋਚ ਰਹੀ ਹੈ ਅਤੇ ਕੀ ਕਰ ਰਹੀ ਹੈ। ਚੌਧਰੀ ਸਾਹਿਬ, ਪਹਿਲੇ ਤਾਂ ਤੁਹਾਨੂੰ ਜੰਗ ਜਿਹੜੀ ਹੋ ਰਹੀ ਹੈ ਉਹ ਅਫਸੋਸ ਹੀ ਕਰ ਸਕਦੇ ਹਾਂ ਤੁਹਾਡੇ ਨਾਲ। ਹਾਂਜੀ ਰਾਣਾ ਸਾਹਿਬ, ਉਹ ਤਾਂ ਹਾਂ, ਵਾਕਈ ਅਤੇ ਅਫਸੋਸ ਤਾਂ ਹੈ, ਕਿਉਂਕਿ ਜੰਗ 'ਚ ਇਨਸਾਨੀ ਜਾਨਾਂ ਜਾਂਦੀਆਂ ਹਾਂ, ਬਿਲਕੁਲ ਅਤੇ ਗਰੀਬਾਂ ਦਾ ਨੁਕਸਾਨ ਵੀ ਹੁੰਦਾ, ਉੱਥੇ ਅਮੀਰਾਂ ਦਾ ਵੀ ਹੁੰਦਾ, ਲੇਕਿਨ ਹਾਂ, ਗਰੀਬਾਂ ਦਾ ਜ਼ਿਆਦਾ ਹੁੰਦਾ। ਬਿਲਕੁਲ ਅਤੇ ਆਪਣਾ ਬਾਕੀ ਅਫਸੋਸ ਹੀ ਕਰ ਸਕਦੇ ਹਾਂ, ਲੇਕਿਨ ਉਹਦੇ ਜਿਹੜੇ ਆਸਤਾ ਆਸਤਾ ਜਿਹੜੇ ਜੰਗ ਦੇ ਅਸਰਾਤ ਆ, ਉਹ ਪਾਕਿਸਤਾਨ 'ਤੇ ਆਉਣਾ ਸ਼ੁਰੂ ਹੋ ਗਏ। ਔਰ ਪਾਕਿਸਤਾਨ 'ਤੇ ਹਾਂ, ਕੀ ਗਰੀਬਾਂ 'ਤੇ ਆਉਣੇ ਨੇ ਹਾਂ, ਅਤੇ ਆ ਰਹੇ ਨੇ। ਬਿਲਕੁਲ ਹਾਂ, ਗਰੀਬਾਂ ਤੇ ਹੀ ਆਉਣਗੇ। ਅਤੇ ਇੱਕ ਮਹਿੰਗਾਈ ਦਾ ਨਵਾਂ ਤੂਫਾਨ ਆਉਣੇ ਵਾਲਾ ਵਾ, ਅੱਜ ਮੈਂ ਹੂੰ, ਸੋਚ ਰਿਹਾ ਸੀ। ਹਾਂ, ਅਤੇ ਕਿਉਂਕਿ ਪੈਟਰੋਲ ਮਹਿੰਗਾ ਹੋਇਆ, ਬਿਲਕੁਲ। ਅਗਰ 25-30 ਰੁਪਏ ਉੱਪਰ ਗਿਆ ਉਹ ਅਤੇ ਗਰੀਬ ਉਹ ਦੀ ਤਾਂ ਕਮਰ ਟੁੱਟ ਅੱਗ ਲੱਗ ਜਾਏਗੀ। ਜਾਣੀ ਆ। ਹਾਂ, ਜਿਹੜੇ ਤੁਹਾਨੂੰ ਪਤਾ ਬੱਚਿਆਂ ਦੀ ਵੈਨ ਵਾਲੇ ਜਿਹੜੇ ਬੱਚਿਆਂ ਨੂੰ ਲੈ ਕੇ ਆਉਂਦੇ, ਉਹਨਾਂ ਨੇ ਵੀ ਕਿਰਾਏ ਵਧਾ ਦੇਣੇ ਆ, ਹਾਂ, ਅਤੇ ਆਮ ਗੱਡੀਆਂ ਵਾਲਿਆਂ ਨੇ ਵੀ ਕਿਰਾਏ ਵਧਾ ਦੇਣੇ ਆ। ਉਸ ਤੋਂ ਬਾਅਦ ਜਨਾਬ ਬਾਕੀ ਜਿਹੜੀਆਂ ਕਰਿਆਨੇ ਵਾਲੇ, ਉਹਨਾਂ ਨੇ ਵੀ ਰੇਟ ਵਧਾ ਦੇਣੇ। ਹਰ ਚੀਜ਼ ਦਾ ਰੇਟ ਉਹਦੇ ਨਾਲ ਹਰ ਵੱਧ ਚੀਜ਼ ਜਾਣਾ। ਦਾ ਵੱਧ ਜਾਣਾ। ਅਤੇ ਉਹ ਉੱਥੇ ਸਾਡੀ ਜਿਹੜੀ ਚੀਫ ਮਿਨਿਸਟਰ ਸਾਹਿਬਾਂ ਨੇ, ਉਹਨਾਂ ਨੇ ਤਾਂ ਜਹਾਜ਼ ਵੀ ਨਵਾਂ ਨਵਾਂ ਲਿਆ। ਉਹਦਾ ਪੈਟਰੋਲ ਪੂਰਾ ਕਰ ਲੈਣਗੇ ਹੁਣ ਕਿ ਨਹੀਂ? ਹਾਂ, ਉਹ ਤਾਂ ਜ਼ਾਹਰ ਆ, ਉਹ ਤਾਂ ਹਾਂ, ਕਿਹੜਾ ਪੱਲਿਓਂ ਕਰਨਾ, ਹਾਂ, ਉਹ ਤਾਂ ਸਰਕਾਰ ਤੋਂ ਕਰਨਾ। ਹੂੰ, ਅਤੇ ਉਹਦਾ ਪੈਟਰੋਲ ਤਾਂ ਪੂਰਾ ਕਰਨਗੇ। ਅਤੇ ਨਾਲ ਨਵੀਂ ਜਿਹੜੀ ਖਬਰ ਆਈ ਹੈ ਕਿ ਇੱਕ ਹੂੰ, ਪਾਇਲਟ ਦੀ ਤਨਖਾਹ $38,000 ਆ ਉਸ ਜਹਾਜ਼ ਦੀ, ਅਤੇ ਓਏ ਦੂਸਰੇ ਦੀ ਹੋਏ ਹੋਏ, 32,000, ਅੱਛਾ। ਉਹ ਵੀ ਪੂਰੀ ਕਰ ਲੈਣਗੇ, ਕਿਉਂਕਿ ਸਾਰਾ ਸਰਕਾਰੀ ਹਾਂ, ਖਜ਼ਾਨੇ 'ਚੋਂ ਦੇਣਾ। ਹਾਂ, ਜ਼ਾਹਿਰ ਹੈ ਕਿ ਆਵਾਮ ਦਾ ਤੇਲ ਵੀ ਕੱਢਣਗੇ। ਅਤੇ ਜੋ ਇਹ ਸਭ, ਅਤੇ ਇੱਥੇ ਫਿਰ ਜਹਾਜ਼ ਦਾ ਵੀ ਖਰਚਾ ਭਰਨਾ ਪੈਣਾ ਹੈ। ਅਤੇ ਦੇਖੋ ਹੁਣ ਤੁਸੀਂ ਜੰਗ ਨੇ ਵੀ ਤੁਹਾਡਾ ਤੇਲ ਕੱਢਣਾ ਹੈ, ਸਾਡਾ ਤੇਲ ਕੱਢਣਾ ਹੈ, ਅਤੇ ਮਰੀਮ ਸਾਹਿਬਾ ਦੇ ਜਹਾਜ਼ ਨੇ ਵੀ ਸਾਡਾ ਤੇਲ ਕਰਨਾ ਹੈ। ਉਹਦੇ ਵਾਸਤੇ ਥੋੜ੍ਹੇ ਥੋੜ੍ਹੇ ਪੈਸੇ ਜਿਹੜੇ ਨੇ ਵੱਖਰੇ ਕਰਨੇ ਸ਼ੁਰੂ ਕਰ ਦਿਓ। ਬਹੁਤ ਹਾਲਾਤ ਖਰਾਬ ਹੋਣ ਵਾਲੇ ਨੇ। ਜੋ ਇਹ ਸਭ ਮੈਂ ਤਾਂ ਤੁਹਾਨੂੰ ਪੁੱਛ ਰਿਹਾ ਸਾਂ ਕਿ ਚਲੋ ਇਹ ਤਾਂ ਹੈ ਹੀ ਨੇ, ਅਜ਼ਾਬ ਆਉਣਗੇ। ਇੱਕ ਹੋਰ ਫਿਰ ਗਲੀਆਂ 'ਚ ਵੀ ਤਾਂ ਅਜ਼ਾਬ ਸ਼ੁਰੂ ਹੋ ਗਿਆ। ਉਹ ਲੜਾਈਆਂ ਹੋ ਗਈਆਂ, ਪ੍ਰੋਟੈਸਟ ਹੋ ਗਏ, ਆਪਣੀ ਮਾਲ ਅਮਲਾਕ ਨੂੰ ਲੋਕਾਂ ਨੇ ਸਾੜ ਦਿੱਤਾ। ਇਹ ਕੀ ਨਫਸੀਆਤ ਹੈ? ਸਭ ਪਹਿਲੇ ਤਾਂ ਤਫਸੀਲ ਤੇ ਦੱਸੋ, ਹੋਇਆ ਕਿ ਕੱਲ੍ਹ ਜੁਮਾ ਸੀ ਅਤੇ ਕੱਲ੍ਹ ਕੀ ਹੋਇਆ, ਕਿੰਨਾ ਕੁ ਨੁਕਸਾਨ ਹੋਇਆ? ਜੀ ਰਾਣਾ ਸਾਹਿਬ, ਉਹ ਬਿਲਕੁਲ ਕੱਲ੍ਹ ਤਾਂ ਜ਼ਰਾ ਪ੍ਰੋਟੈਸਟ ਹੂੰ, ਛੋਟੇ ਹੀ ਹੋਏ ਨੇ। ਅਤੇ ਇਸਲਾਮਾਬਾਦ ਤੋਂ ਇੱਕ ਛੋਟਾ ਸੀ, 300-400 ਬੰਦੇ ਦਾ ਹੋਇਆ, ਮੇਨ ਜਿਹੜੀ ਇਮਾਮ ਬਾਰਗਾਹ ਦੇ ਬਾਹਰ। ਹੂੰ, ਇੱਕ ਬਸ ਤਕਰੀਰਾਂ ਸ਼ਕਰੀਰਾਂ ਕਰਕੇ ਖ਼ਤਮ ਕਰਤਾ। ਲੇਕਿਨ ਜ਼ਾਹਰ ਆ ਪੁਲਿਸ ਨੇ ਬੜੇ ਇੱਥੇ ਇੰਤਜ਼ਾਮ ਕੀਤੇ ਹੂੰ, ਹੋਏ ਸੀ, ਪੂਰੇ ਮੁਲਕ ਕੀਤੇ ਹੋਏ ਸੀ। ਹੂੰ,
ਜਿੱਥੇ ਇੱਥੇ ਜਿਹੜੇ ਏਰੀਆਜ਼ ਨੇ, ਜਿੱਥੇ ਇੰਪੋਰਟੈਂਟ ਬਿਲਡਿੰਗਸ ਨੇ, ਪ੍ਰੋਵਿੰਸ਼ੀਅਲ ਕੈਪੀਟਲ 'ਚ ਇਸਲਾਮਾਬਾਦ 'ਚ, ਉੱਥੇ ਸਾਰੇ ਕੋਰਡਨ ਕੀਤੇ ਸੀ। ਕੱਲ੍ਹ ਰੈੱਡ ਜ਼ੋਨ ਵੀ ਸਾਰਾ ਸੀਲ ਕੀਤਾ ਹੋਇਆ ਸੀ ਪੁਲਿਸ ਨੇ। ਹਾਂ, ਇੱਥੇ ਕੋਈ ਗੋਰਾ ਸ਼ੋਰਾ ਵੀ ਨਹੀਂ ਨਿਕਲਿਆ ਹਾਂਜੀ, ਬਾਹਰ ਕੋਈ। ਉਸ ਤਰ੍ਹਾਂ ਨਹੀਂ ਨਿਕਲਿਆ ਯਾਰ, ਉਹ ਤਾਂ ਇੰਸਟਰਕਸ਼ਨ ਨੇ ਨਾ ਕਿ ਬਾਹਰ ਨਿਕਲੋ। ਲੇਕਿਨ ਇਹ ਆ ਕਿ ਉਸ ਤੋਂ ਪਹਿਲਾਂ ਜਿਹੜਾ ਪਿਛਲਾ ਐਤਵਾਰ ਗੁਜ਼ਰਿਆ, ਉਹਦੇ ਤੁਹਾਨੂੰ ਪਤਾ ਕਿ ਬੜੇ ਲੋਕਾਂ ਦੀ ਜਾਨਾਂ ਗਈਆਂ। ਔਰ ਗਿਲਗਤ ਵਾਲੀ ਸਾਈਡ 'ਤੇ ਬੜਾ ਉਹਨਾਂ ਨੇ ਉੱਥੇ ਸਕਰਦੂ, ਗਿਲਗਤ, ਮੁਖਤਲਿਫ ਜਗ੍ਹਾ 'ਤੇ ਸਰਕਾਰੀ ਦਫ਼ਤਰ, UN ਦੇ ਦਫ਼ਤਰ ਜਲਾਏ। ਔਰ ਹੁਣ ਆਖਰੀ ਇਤਲਾਹ ਆਉਣ ਤੱਕ ਕੋਈ 20 ਬੰਦੇ ਉੱਥੇ ਮਰ ਗਏ ਨੇ। ਓਏ ਹੋਏ। ਅਤੇ ਉਸ ਤੋਂ ਕਰਾਚੀ ਜਿਹੜਾ ਜ਼ਾਹਰ, ਉੱਥੇ ਵੀ 10 ਲਾਗਤਾਂ ਹੋਈਆਂ, 9-10 ਲੋਕ ਜ਼ਖਮੀ ਬੜੇ ਹੋਏ ਨੇ। ਅਮਰੀਕੀ ਮੈਰੀਨਸ ਨੇ ਵੀ ਫਾਇਰਿੰਗ ਕੀਤੀ ਤੇ ਅਮਰੀਕੀ ਮਰੀਜ਼ ਨੇ ਵੀ, ਉਹ ਵੀ ਖਬਰ ਆ ਗਈ ਹੈ ਕਿ ਵਾਕਈ ਉਹਨਾਂ ਨੇ ਯੂਜ਼ ਕੀਤੀ ਹੈ। ਠੀਕ ਹੋ ਗਿਆ। ਲੇਕਿਨ ਇਹ ਆ ਕਿ ਬੰਦੇ ਉਹਦੇ ਨਾਲ ਮਰੇ ਨਹੀਂ ਮਰੇ, ਲੇਕਿਨ ਉਹਨਾਂ ਨੇ ਬਹਰਹਾਲ ਫਾਇਰ ਖੋਲ੍ਹਿਆ। ਅੱਛਾ, ਜਿਹੜਾ ਸਿੰਧ ਵਾਲਾ ਵਾਕਿਆ ਸੀ ਨਾ ਰਾਣਾ ਸਾਹਿਬ, ਇਹਦੇ 'ਚ ਵੈਸੇ ਸਿੰਧ ਪੁਲਿਸ ਦੀ ਵੀ ਬੜੀ ਨੈਗਲੀਜੈਂਸ ਹੈ। ਉਹਦੀ ਵਜ੍ਹਾ ਇਹ ਹੈ ਕਿ ਇੱਕ ਰਾਤ ਪਹਿਲਾਂ ਇਹ ਖਬਰ ਆਉਣੀ ਸ਼ੁਰੂ ਹੋ ਗਈ ਸੀ ਕਿ ਆਇਤੁੱਲਾ ਖਾਮਨੇਈ ਨੂੰ ਸ਼ਹੀਦ ਕਰ ਦਿੱਤਾ ਗਿਆ ਅਟੈਕਸ, ਅਮਰੀਕਨ ਇਸਰਾਈਲੀ ਜੁਆਇੰਟ ਅਟੈਕ ਦੇ ਵਿੱਚ। ਅਤੇ ਉਹਨਾਂ ਨੂੰ ਪਤਾ ਸੀ ਕਿ ਪਾਕਿਸਤਾਨ ਪਹਿਲੀ ਦਫਾ ਤਾਂ ਨਹੀਂ ਹੋਇਆ ਨਾ। ਹਾਂ, ਪਹਿਲਾਂ ਵੀ ਇੰਸੀਡੈਂਟ ਹੋਏ ਨੇ। ਜਦੋਂ ਵੀ ਇਸ ਤਰ੍ਹਾਂ ਦੀ ਬਣਦੀ ਸੂਰਤ ਹਾਲ ਤੇ ਨਿਕਲ ਆਉਂਦੇ ਨੇ ਲੋਕ, ਨੇ। ਇਸ ਕਰਕੇ ਉਹਨਾਂ ਨੂੰ ਸਿਕਿਉਰਟੀ ਲਾਉਣੀ ਚਾਹੀਦੀ ਸੀ, ਲੇਕਿਨ ਉਹਨਾਂ ਨੇ ਉਸ ਨਾਲ ਪ੍ਰੋਪਰ ਸਿਕਿਉਰਟੀ ਨਹੀਂ ਲਾਈ। ਲੋਕ ਇਕੱਠੇ ਹੋ ਗਏ, ਅੰਦਰ ਚਲੇ ਗਏ, ਔਰ ਉਹਨਾਂ ਨੇ ਤੋੜ ਫੋੜ ਵੀ ਕੀਤੀ, ਔਰ ਬੰਦੇ ਵੀ ਮਰ ਗਏ। ਉਸ ਤੋਂ ਇਲਾਵਾ ਹੁਣ ਜ਼ਾਹਰ ਪੁਲਿਸ ਨੇ ਐਕਸ਼ਨ ਲਿਆ, ਔਰ ਪੁਲਿਸ ਨੇ ਮੁਖਤਲਿਫ SHO ਸਸਪੈਂਡ ਕੀਤੇ ਨੇ, SP ਉਹ ਜਿਹੜਾ IG ਸਿੰਧ। ਲੇਕਿਨ ਪਹਿਲਾਂ ਜਿਹੜਾ ਉਹਨਾਂ ਨੂੰ ਲੈਣਾ ਚਾਹੀਦਾ ਸੀ ਉਹ ਨਹੀਂ ਲੈ ਸਕੇ, ਕਿਉਂਕਿ ਉਹਦੀ ਵਜ੍ਹਾ ਜ਼ਾਹਰ ਸਾਡੀ ਪੁਲਿਸ ਜਿਹੜੀ ਹੈ, ਜਿਹੜੇ ਪ੍ਰੀਕਾਸ਼ਨਰੀ ਮੇਜਰ ਪਹਿਲਾਂ ਨਹੀਂ ਲੈਂਦੀ। ਅਤੇ ਫਾਇਰ ਫਾਈਟਰ ਨੇ ਜਦੋਂ ਅੱਗ ਲੱਗ ਜਾਂਦੀ ਉਸ ਤੋਂ ਬਾਅਦ ਹੀ ਆਉਂਦੇ ਨੇ। ਨਹੀਂ, ਮੇਰਾ ਨਹੀਂ ਖਿਆਲ ਕਿ ਇਸ ਤਰ੍ਹਾਂ ਦਾ ਕੋਈ। ਮੈਨੂੰ ਲੱਗ ਰਿਹਾ, ਦੇਖੋ ਬਿਲਾਵਲ ਭੁੱਟੋ ਨੇ ਇੱਕ ਦਿੱਤੀ ਕਿ ਆਲਮੇ ਇਸਲਾਮ 'ਤੇ ਹਮਲਾ ਹੋਇਆ ਹੈ, ਅਮਰੀਕਾ ਅਤੇ ਇਜ਼ਰਾਈਲ ਨੇ ਕੀਤਾ, ਜਿਹੜਾ ਇਰਾਨ 'ਤੇ ਹਮਲਾ ਹੈ। ਸੰਦੇ 'ਚ ਹੈ ਸ਼ੀਆ ਪਾਪੂਲੇਸ਼ਨ ਜ਼ਿਆਦਾ, ਕਰਾਚੀ 'ਚ ਵੀ ਬਹੁਤ ਜ਼ਿਆਦਾ। ਮੇਰਾ ਖਿਆਲ ਸੀ ਕਿ ਉਹਨਾਂ ਨੇ ਕੋਈ ਮੈਸੇਜਿੰਗ ਕਨਵੇ ਕੀਤਾ ਕਿ ਬਈ ਅਸੀਂ ਤਾਂ ਤੁਹਾਡੇ ਨਾਲ ਹਾਂ, ਪਬਲਿਕ ਦੇ ਨਾਲ ਹੀ ਹਾਂ। ਮੈਨੂੰ ਉਸ ਕਿਸਮ ਦੀ ਸਿਆਸੀ ਗੇਮ ਲੱਗਦੀ ਹੈ। ਅਤੇ ਕਿਉਂਕਿ ਫਿਰ ਤਾਂ ਪੀਪਲਸ ਪਾਰਟੀ ਦਾ ਤਾਂ ਇੱਕ ਰਿਕਾਰਡ ਵੀ ਹੈ ਬਹੁਤ ਲੰਬਾ ਇਰਾਨ ਦੇ ਨਾਲ ਅੱਛੇ ਤਾਲੁਕਾਤ ਦਾ। ਉਹ ਸਾਨੂੰ, ਮੈਂ ਸੈਕਟੇਰੀਅਨ ਗੱਲਾਂ 'ਤੇ ਨਹੀਂ ਜਾਂਦਾ। ਅਤੇ ਬੀਬੀ ਦੇ ਦੌਰੇ 'ਚ ਵੀ, ਉਹ ਬੀਬੀ ਦੇ ਵੀ ਬੜੇ ਦੌਰੇ ਹੋਏ ਇਰਾਨ। ਫਿਰ ਜਦੋਂ ਜ਼ਰਦਾਰੀ ਸਾਹਿਬ ਪਹਿਲੀ ਵਾਰੀ ਸਦਰ ਸਨ, ਇਹਨਾਂ ਨੇ ਉਹ ਜਿਹੜਾ ਗੈਸ ਦਾ ਮੁਆਹਿਦਾ ਕੀਤਾ ਇਰਾਨ ਦੇ ਨਾਲ, ਕਿ ਉਹ ਹੁਣੇ ਤੱਕ ਪਾਕਿਸਤਾਨ ਦੇ ਗਲੇ ਦੀ ਹੱਡੀ ਬਣਿਆ। ਉਹ ਉੱਥੇ ਸ਼ੁਕਰ ਹੈ ਇਰਾਨ ਦੇ ਉੱਤੇ ਸੈਂਕਸ਼ਨਸ ਨੇ, ਉਹ ਫਸਿਆ ਹਰ ਸਾਈਡ ਤੋਂ, ਬੰਧਿਆ ਪਿਆ। ਨਹੀਂ ਤਾਂ ਉਹ ਉੱਥੇ ਆਲਮੀ ਅਦਾਲਤ 'ਤੇ ਜਾ ਰਿਹਾ ਅਤੇ ਸਾਨੂੰ ਉਹ ਰਿਕਾਰਡ ਕਾਲਾ ਕੇਸ ਪੈ ਜਾਣਾ ਚੋਈ ਸਾਹਿਬ। ਹਾਂ, ਉਹ ਜ਼ਰਦਾਰੀ ਸਾਹਿਬ ਨੇ ਕੀਤੇ ਸੀ। ਉਸ ਵਕਤ ਗੱਲਾਂ ਚੋਈ ਸਾਹਿਬ ਚੱਲ ਰਹੀਆਂ ਸਨ ਕਿ ਜ਼ਰਦਾਰੀ ਸਾਹਿਬ ਨੇ ਜਾਣ ਬੁੱਝ ਕੇ ਨਾ ਕੀਤਾ ਕਿ ਸਾਊਦੀ ਅਰਬ ਨੂੰ ਜ਼ਰਾ ਥੋੜ੍ਹਾ ਜਿਹਾ ਜ਼ਿਚ ਕਰਨ ਵਾਸਤੇ, ਕਿਉਂਕਿ ਜਿਹੜੀ ਪੀਪਲਸ ਪਾਰਟੀ ਦੀ ਹੁਕੂਮਤ ਆਈ ਸੀ ਬੀਬੀ ਦੀ ਸ਼ਹਾਦਤ ਤੋਂ ਬਾਅਦ, ਉਸ ਤੋਂ ਬਾਅਦ ਕੋਈ ਸਾਊਦੀ ਅਰਬ ਬਹੁਤਾ ਖੁਸ਼ ਨਹੀਂ ਸੀ ਜ਼ਰਦਾਰੀ ਦੇ ਆਉਣ 'ਤੇ ਇਹਨਾਂ ਦੇ ਆਉਣ ਦੇ ਉੱਤੇ। ਉਹ ਫਿਰ ਇੱਕ ਬੜਾ ਇਸ਼ੂ ਬਣਿਆ ਸੀ, ਤੁਹਾਨੂੰ ਯਾਦ ਹੋਏਗਾ। ਪਹਿਲੇ ਤਾਂ ਸਾਊਦੀ ਅਰਬ ਸਾਨੂੰ ਡੈਫਰਡ ਪੇਮੈਂਟ 'ਤੇ ਤੇਲ ਸ਼ੇਲ ਦੇ ਦਿੰਦਾ ਸੀ। ਪੀਪਲਸ ਪਾਰਟੀ ਦੀ ਹੁਕੂਮਤ ਆਈ ਤਾਂ ਉਹਨੇ ਰੋਕ ਦਿੱਤਾ। ਉਹ ਬੜੀ ਫਿਰ ਹੁਨਸ ਉਹਦੇ 'ਚ ਤਾਂ ਹਰ ਬੰਦੇ 'ਚ ਹੀ ਹੁੰਦਾ। ਉਹਨੇ ਫਿਰ ਜਾਂਦੇ ਜ਼ਰਦਾਰੀ ਸਾਹਿਬ ਨੇ ਸਦਾਰਤ ਆਪਣੀ ਮੁਕੰਮਲ ਹੋਣ ਤੋਂ ਪਹਿਲੇ ਇਰਾਨ ਦੇ ਨਾਲ ਮੁਆਹਿਦਾ ਕੀਤਾ ਅਤੇ ਪਾਕਿਸਤਾਨ ਨੂੰ ਇੱਕ ਹੋਰ ਚੱਕਰ ਫਸਾ ਗਿਆ। ਹੁਣ $1 ਬਿਲੀਅਨ ਦਾ ਉਹਨੇ ਜੰਗ ਮੁੱਕ ਜਾਵੇ ਅਤੇ ਕੋਈ ਅਮਰੀਕਾ ਦੀ ਸੈਂਕਸ਼ਨ ਖਤਮ ਹੋਣ ਅਤੇ ਫਾਇਦਾ ਤਾਂ ਪਾਕਿਸਤਾਨ ਨੂੰ ਹੈ, ਲੇਕਿਨ ਇੱਕ ਵਾਰੀ ਤਾਂ ਰੋਲ ਦਿੱਤਾ ਸੀ। ਹਾਂ ਬਿਲਕੁਲ, ਇਰਾਨ ਤੁਹਾਨੂੰ ਪਤਾ ਆਪਣੀ ਸਾਈਡ ਵਾਲੀ ਕੰਪਲੀਟ ਵੀ ਕਰ ਚੁੱਕਿਆ, ਪਾਕਿਸਤਾਨ ਦੀ ਰਹਿੰਦੀ ਉਹਨਾਂ ਨੂੰ ਪੈਨਲਟੀ ਪੈ ਜਾਣੀ। ਸਹੀ ਹੈ, ਲੇਕਿਨ ਰਾਣਾ ਸਾਹਿਬ ਉਹ ਲੇਕਿਨ ਫਿਰ ਵੀ ਜਿਹੜਾ ਕਰਾਚੀ ਫਾਇਰ ਵੀ ਤਾਂ ਫਿਰ ਪੁਲਿਸ ਨੇ ਖੋਲ੍ਹਿਆ ਨਾ ਬਾਅਦ ਦੇ ਵਿੱਚ। ਉਹ ਤੁਸੀਂ ਸਹੀ ਕਹਿ ਰਹੇ ਹੋ, ਲੇਕਿਨ ਮੈਂ ਕਹਿ ਰਿਹਾ ਇਹਦਾ ਪੋਲੀਟੀਕਲ ਕੰਟੈਕਸਟ ਵੀ ਹੈ। ਪੋਲੀਟੀਕਲ ਕੰਟੈਕਸਟ ਬਿਲਕੁਲ ਹੈ, ਸਹੀ ਕਹਿੰਦੇ ਹੋ। ਇਸ ਤਰ੍ਹਾਂ ਫਿਰ ਜਿਹੜਾ ਇਸਲਾਮਾਬਾਦ ਸੀ ਪਿਛਲੇ ਐਤਵਾਰ, ਉਹ ਵੀ ਇੱਥੇ ਵੀ ਤੁਹਾਨੂੰ ਪਤਾ ਪ੍ਰੋਟੈਸਟ ਬੜਾ ਹੋਇਆ ਸਵੀਰ ਕਿਸਮ ਦਾ, ਔਰ ਇੱਥੇ ਵੀ ਇੱਕ ਡੈਥ ਹੋਈ, ਇੱਕ ਤਾਂ ਰਿਪੋਰਟਡ ਹੈ ਅਤੇ ਦੂਸਰੇ ਦੇ ਬਾਰੇ ਕਨਫਰਮ ਨਹੀਂ। ਅਤੇ ਇੱਥੇ ਵੀ ਪੁਲਿਸ ਨੇ ਮਤਲਬ ਫਾਇਰ ਖੋਲ੍ਹਿਆ। ਲੇਕਿਨ ਫਿਰ ਗਿਲਗਤ ਬਲਤਿਸਤਾਨ ਜਿਹੜਾ ਨਾ, ਉੱਥੇ ਬੜਾ ਨੁਕਸਾਨ ਹੋਇਆ। ਉੱਥੇ ਤੁਹਾਨੂੰ ਪਤਾ ਉਹ ਵੀ ਉੱਥੇ ਵੀ ਬੜੇ ਉੱਧਰ ਚੋਈ ਸਾਹਿਬ ਇਹ ਲੋਕੀ ਮੰਨਦੇ ਨਹੀਂ, ਸਾਡੇ ਦੋਸਤ ਉਹ ਕਹਿੰਦੇ ਜੀ ਉੱਥੇ ਕੋਈ ਇੰਤਾਬ ਪਸੰਦੀ ਨਹੀਂ। ਮੈਂ ਤਾਂ ਇਸ ਗੱਲ 'ਤੇ ਕਰਨਾ ਕਿ ਕੋਈ ਸ਼ੀਆ ਕੋਈ ਵੱਖਰੇ ਅੱਲਾ ਮੀਆਂ ਨੇ ਬਣਾ ਕੇ ਭੇਜੇ ਨੇ ਕਿ ਤੁਸੀਂ ਇੱਕ ਸੁਸਾਇਟੀ 'ਚ ਰਹਿੰਦੇ ਹੋ ਜਿੱਥੇ ਐਕਸਟਰੀਮਿਜ਼ਮ ਵੱਧ ਰਿਹਾ, ਲੋਕਾਂ 'ਚ ਗੁੱਸਾ, ਇਕਨੋਮਿਕ ਕ੍ਰਾਈਸਿਸ ਹੈ, ਪੋਲੀਟੀਕਲ ਕ੍ਰਾਈਸਿਸ ਹੈ, ਉਹ ਇਮਿਊਨ ਰਹਿਣਗੇ, ਉਹਨਾਂ 'ਚ ਇੰਤਾਬ ਪਸੰਦੀ ਨਹੀਂ ਹੋਏਗੀ। ਹੋ ਹੀ ਨਹੀਂ ਸਕਦਾ। ਉਹ ਅਸੀਂ ਆ ਵੇਖਿਆ ਜਾ ਕੇ ਉੱਧਰ
ਉਹ ਮੈਂ ਇੱਕ ਪੋਸਟ ਵੀ ਕੀਤੀ ਟਵਿੱਟਰ ਦੇ ਉੱਤੇ, ਗਾਂਛੇ ਤੋਂ ਅਸੀਂ ਸਕਰਦੂ ਆ ਰਹੇ ਸਨ। ਹੂੰ ਯਾਦ ਹੈ, ਮੈਂ ਅਸੀਂ ਗਏ ਸਾਂ ਉੱਧਰ ਬਿਲਕੁਲ। ਪਿਛਲੇ ਸਾਲ, ਇਹਨਾਂ ਦਿਨਾਂ 'ਚ ਹੀ, ਮਾਰਚ 'ਚ ਹੀ ਗਏ। ਅਤੇ ਉਹ ਵਾਲ ਚਾਕਿੰਗ ਹੋਈ, ਐਸੀ ਰੈਡੀਕਲ ਕਿਸਮ ਦੀ, ਉਹ 'ਤੇ ਜ਼ਿਕਰ ਨਹੀਂ ਕਰਨਾ ਚਾਹੀਦਾ ਪ੍ਰੋਗਰਾਮ ਹੈ। ਉੱਥੋਂ ਲੱਗ ਰਿਹਾ ਸੀ ਇਹਨਾਂ ਨੂੰ ਹੋਇਆ ਕਿ ਸਾਰੇ ਸ਼ੀਆ ਮੈਜੋਰਟੀ ਏਰੀਆ, ਹਾਂ ISO ਤੇ ਇਹ ਉਹ ਇਮਾਮ ਖਮੇਨੀ ਦੀਆਂ, ਖਮਨਾਈ ਦੀਆਂ, ਖਮੇਨੀ ਦੀਆਂ ਜਗ੍ਹਾ ਜਗ੍ਹਾ ਤਸਵੀਰਾਂ। ਉਹ ਮੈਨੂੰ ਨਾ ਐ ਸੀ ਕਿ ਯਾਰ ਇਹ ਗੁੱਸਾ ਤੇ ਨਿਕਲੇਗਾ। ਇਹ ਪਹਿਲੇ ਵੀ GB 'ਚ ਹੋਇਆ। ਤੁਹਾਨੂੰ ਪਤਾ ਹੈ ਕਿ 2 ਸਾਲ ਪਹਿਲੇ ਵੀ ਇਸ ਤਰ੍ਹਾਂ ਦੀ, 3 ਸਾਲ ਪਹਿਲੇ ਹਾਲਾਤ ਬਣ ਗਏ ਸਨ 22 ਕਿ ਸੈਕਟੇਰੀਅਨ ਫਸਾਦ ਸ਼ੁਰੂ ਹੋ ਗਿਆ ਸੀ। ਇਹ ਹੁਣ ਤੇ ਅੱਗ ਲੱਗੀ ਤੇ ਲੱਗੀ ਤੇ ਹੁਣ ਰੁਕੇਗੀ ਨਹੀਂ। ਹੁਣ ਤੇ ਸ਼ੁਕਰ ਹੈ ਕਿ ਕੁਝ ਥੋੜ੍ਹੇ ਜਿਹੇ ਇਹਨਾਂ 'ਚ ਸਿਆਣੇ ਸ਼ੀਏ ਮੌਲਵੀ ਨੇ, ਕੋਈ ਸੁੰਨੀ ਮੌਲਵੀ ਨੇ, ਬਹਿ ਜਾਂਦੇ ਨੇ, ਇਸਮਾਈਲੀ ਇਹਨਾਂ ਨੂੰ ਬਿਠਾ ਦਿੰਦੇ ਨੇ, ਸੁਲ੍ਹਾ ਕਰਾ ਦਿੰਦੇ ਨੇ, ਅਤੇ ਇਸ ਲਈ ਇਹ ਥੋੜ੍ਹਾ ਜਿਹਾ ਮਸਲਾ ਹੱਲ ਹੋ ਜਾਂਦਾ। ਨਹੀਂ ਹੁਣ ਫੇਰ ਉਹੀ ਹੋਇਆ। ਇਸ ਤਰ੍ਹਾਂ ਹੀ। ਹਾਂ, ਹੁਣ ਨਗਰ ਤੋਂ ਹੀ ਜਿਹੜੇ ਕੋਈ ਇੰਨੇ ਬੰਦੇ ਜਿਹੜੇ ਨਾ ਹੋ ਗਏ, ਅਤੇ ਉਹਨਾਂ ਨੂੰ ਇੰਝ ਲੈ ਕੇ ਆ ਰਹੇ ਨੇ ਡੈਡ ਬੋਡੀਜ਼ ਨੂੰ ਕਿ ਜੀ ਇੱਕ ਬਹੁਤ ਵੱਡਾ ਜਲੂਸ ਹੈ, ਮੋਟਰਸਾਈਕਲਾਂ 'ਤੇ ਫੁੱਲ ਨਿਛਾਵਰ ਹੋ ਰਹੇ ਨੇ। ਇਹ ਕੀ ਨਫਸੀਆਤ ਹੋ ਅੱਛਾ, ਗਈ ਤੁਹਾਨੂੰ ਪਤਾ ਸਾਡੀ। ਉੱਥੇ ਇੱਕ ਸ਼ੀਆ ਆਲਮ ਆ, ਉਹਨੇ ਇੱਕ ਬੜੀ ਹੂੰ। ਇਸ਼ਤਿਆਲ ਦਿਲਾਉਣ ਵਾਲੀ ਤਕਰੀਰ ਵੀ ਕੀਤੀ। ਅੱਛਾ, ਹਾਂ ਫੇਰ ਹਾਂ, ਕੀਤੀ। ਨਹੀਂ ਪਹਿਲਾਂ ਕੀਤੀ, ਲੇਕਿਨ ਫਿਰ ਹੋ ਸਕੇ ਉਹਦਾ ਕੀਤੀ ਸੀ, ਸੌਫਟਵੇਅਰ ਹਾਂ। ਉਹਦਾ ਅਪਡੇਟ ਹੋਇਆ ਤੇ ਹਾਂ ਹੁਣ ਹਾਂ, ਉਹਨੇ ਮਾਫੀ ਵੀ ਮੰਗੀ। ਪਹਿਲੇ ਵੀ ਇੱਕ ਅਹ, ਮੌਲਵੀ ਨੇ 22 23 ਹਾਂ ਵੀ ਮੰਗੀ ਸੀ ਅੱਛਾ, ਇਸ ਇਹਦੇ ਤਰ੍ਹਾਂ। 'ਚੋਂ ਬੜੀ ਉਹਨੇ ਅੱਛਾ। ਸੁਣਿਆ ਕਿ ਉਹਨੇ ਕੀਤੀ ਸੀ। ਉਸ ਤੋਂ ਬਾਅਦ ਤੇ ਜਿਹੜਾ ਤੁਹਾਨੂੰ ਹੂੰ। ਪਤਾ ਸ਼ੀਆ ਨੌਜਵਾਨ ਜਿਹੜੇ ਲੜਕੇ ਨੇ, ਉਹ ਤੇ ਹਾਂ, ਬੜੇ ਬਿਲਕੁਲ ਉਹ ਵੀ। ਮਤਲਬ ਉਸ ਹੂੰ। ਇਸ ਬੜਾ ਸਖਤ ਕਿਸਮ ਦਾ ਪ੍ਰੋਟੈਸਟ ਕਰਦੇ ਨੇ, ਹੂੰ। ਔਰ ਜਿਹਦੇ ਜਲਾਓ ਗਰਾ ਹੁੰਦਾ, ਹਾਂ, ਬਿਲਕੁਲ, ਉਹ ਔਰ ਤੇ ਉਹਨਾਂ ਦੀ ਹਿਸਟਰੀ ਹੈ। ਬੜਾ ਚਾਰਜ ਆ ਹਾਂ। ਸਾਰਾ ਉਹਨਾਂ ਦਾ ਯੂਥ, ਔਰ ਉਹਨਾਂ ਦੀ ਹੂੰ। ਹਿਸਟਰੀ ਵੀ ਹੈ, ਸਹੀ ਕਹਿੰਦੇ ਹੋ। ਅੱਛਾ, ਲੇਕਿਨ ਇਹਦੇ ਨਾਲ ਮੈਨੂੰ ਇੱਕ ਰਾਣਾ ਸਾਹਿਬ ਇੱਕ ਹੂੰ। ਹੋਰ ਗੱਲ ਯਾਦ ਆ ਗਈ ਕਿ ਇੱਕ IG ਪੁਲਿਸ ਜਿਹੜੇ GB ਦੇ ਨੇ, ਹਾਂ। ਉਹਨਾਂ ਨੇ ਇੱਕ ਇੰਸਪੈਕਟਰ ਪ੍ਰੈਸ ਕਾਨਫਰੰਸ ਵੀ ਅਸਿਸਟੈਂਟ। ਕੀਤੀ ਹੈ। ਉਸ ਅੱਛਾ। ਪ੍ਰੈਸ ਕਾਨਫਰੰਸ ਵੀ ਉਹਨਾਂ ਨੇ ਇੱਕ ਬੜੀ ਇੰਪੋਰਟੈਂਟ ਗੱਲ ਕੀਤੀ, ਜਿਹੜੀ ਹੁਣ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ। ਅੱਛਾ, ਉਹ ਕੀ? ਉਹਨਾਂ ਨੇ ਕਿਹਾ ਜੀ ਕਿ ਇਹ ਜਿੰਨੇ ਵੀ ਪ੍ਰੋਟੈਸਟਾਂ ਦੇ ਲੋਕ ਜਿਹੜੇ ਸ਼ਾਮਲ ਹੂੰ। ਸੀਗੇ, ਇਹਨਾਂ ਨੂੰ ਮਿਲਟਰੀ ਕੋਰਟਸ ਟਰਾਇਲ ਹੋਏਗਾ। ਇਹ ਰਾਣਾ ਸਾਹਿਬ ਕੀ ਚੀਜ਼ ਉਹ ਕਹਿੰਦੇ ਮਤਲਬ? ਨਹੀਂ, ਉਹ ਮੈਂ ਵੀ ਸੁਣੀ, ਉਹ ਕਹਿੰਦਾ ਹੂੰ ਜੀ ਕਿ ਜਿਨ੍ਹਾਂ ਨੇ ਫੌਜੀ ਮਲਾਕ ਤੇ ਹਮਲਾ ਕੀਤਾ, ਹੂੰ ਉਹਨਾਂ ਦੇ ਫੌਜੀ ਅਦਾਲਤਾਂ 'ਚ ਹੋਣਗੇ, ਜਿਨ੍ਹਾਂ ਨੇ ਸਿਵਲ ਤੇ ਕੀਤਾ ਸਿਵਲ ਤੇ ਕੀਤਾ। ਉਹਦੇ ਸਿਵਲ 'ਚ ਹੋਣਗੇ। ਅੱਛਾ 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 ਅੱਛਾ। ਮੈਨੂੰ ਇਹਦੀ ਕੋਈ ਕਾਨੂੰਨੀ ਉਸ ਦਾ ਨਹੀਂ ਪਤਾ ਕਿ ਇਸ ਦੀ ਹੂੰ ਕੀ ਵਜ੍ਹਾ ਹੈ, ਲੇਕਿਨ ਮੇਰਾ ਖਿਆਲ ਹੈ ਕਿ ਉੱਥੇ ਜਿਹੜੇ ਸਾਡੇ ਅਦਾਰੇ ਨੇ, ਉਹ ਚਾਹੁੰਦੇ ਨੇ ਕਿ ਬਸ ਹਾਲਾਤ ਕੰਟਰੋਲ ਵਿੱਚ ਹੀ ਰਹਿਣ, ਕਿਉਂਕਿ ਚਾਈਨਾ ਵੀ ਨਾਲ ਹੈ ਅਤੇ ਉਹ ਸਾਡਾ CPEC ਪਹਿਲੇ ਹੀ ਰੁਕਿਆ ਹੋਇਆ। ਹੂੰ ਅਗਰ ਇਹ ਹਾਲਾਤ ਖ਼ਰਾਬ ਹੋਏ ਤਾਂ ਮਾਮਲਾਤ ਖ਼ਰਾਬ ਹੋ ਜਾਣਗੇ। ਉਹ ਜ਼ਿਆਦਾ ਤੋਂ ਜ਼ਿਆਦਾ ਸਖਤੀ ਬਰਕਰਾਰ ਰੱਖਣਾ ਚਾਹੁੰਦੇ ਨੇ। ਉਹ ਉੱਥੇ ਥੋੜ੍ਹਾ ਜਿਹਾ GB ਦਾ ਹੈ ਕਿ GB ਦੇ ਲੋਕ ਪੈਰਾਮਿਲਟਰੀ ਫੋਰਸ ਵਿੱਚ, ਮਿਲਟਰੀ 'ਚ ਬਹੁਤ ਨੇ, ਬਿਲਕੁਲ। ਠੀਕ ਹੈ ਨਾ। ਜੋ ਮਿਲਟਰੀ ਕੋਰਟ 'ਚ ਉਹਦਾ ਟਰਾਇਲ ਹੋਏਗਾ, ਉੱਥੇ ਉਹਨਾਂ ਪ੍ਰੋਟੈਸਟ ਨਹੀਂ ਹੋਣਾ ਜਿੰਨਾ ਇਹ ਕਰਨਗੇ ਬਾਹਰ ਵਾਲੀ ਲੇਕਿਨ ਅਦਾਲਤ ਜਿਹੜੇ ਕਰਨਗੇ। ਸਿਵਲੀਅਨ ਕੋਡ ਆ, ਉਹਨਾਂ 'ਚ ਮਤਲਬ ਕੈਪੈਸਿਟੀ ਨਹੀਂ ਹੈ ਉਹ ਲੈਣ ਲੋਕਾਂ ਨੂੰ ਕਪੈਸਿਟੀ ਟਰਾਈ। ਉਧਰ ਕੋਈ ਉਹ ਨਹੀਂ। ਜਿਹੜਾ ਪ੍ਰੈਸੀਡੈਂਟ ਸੈੱਟ ਕਰ ਦਿੱਤਾ ਇਹਨਾਂ ਨੇ PTA ਦੇ ਉੱਤੇ। ਤੁਹਾਨੂੰ ਯਾਦ ਨਹੀਂ, ਰਾਣਾ ਹਾਂਜੀ। ਸ਼ਮੀਮ ਇੱਕ ਜੱਜ ਹੁੰਦਾ ਸੀ, ਉਹਦਾ ਸਕੈਂਡਲ ਹਾਂ ਆਇਆ ਹਾਂ, ਸੀ। ਬਿਲਕੁਲ ਬਿਲਕੁਲ ਬਿਲਕੁਲ। ਤੇ ਇਹ ਤੇ ਵਿਚਾਰੇ ਜਿਹੜੇ ਛੋਟੇ, ਇਹ ਕਸ਼ਮੀਰ ਦੀ ਅਦਾਲਤਾਂ, GB ਦੀ ਅਦਾਲਤਾਂ, ਹੂੰ ਤੇ ਇਹਨਾਂ ਦਾ ਹਾਲ ਬਹੁਤ ਬੁਰਾ ਹੈ। ਇੱਧਰ ਕੀ, ਉਧਰ ਦੇਖੋ, ਇਹਨਾਂ ਨੇ ਨਿਜ਼ਾਮ ਇਨਸਾਫ ਮਜ਼ਬੂਤ ਨਹੀਂ, ਸਿਆਸਤ ਹੀ ਮਜ਼ਬੂਤ ਨਹੀਂ ਕੀਤੀ। ਇਲੈਕਸ਼ਨ ਆ ਰਿਹਾ GB, ਤੁਹਾਨੂੰ ਪਤਾ, ਜੀ ਜੀ। ਅਤੇ ਉਹਦੇ ਲਈ ਵੀ ਇਹਨਾਂ ਨੇ ਹਾਲਾਤ ਰੱਖਣੇ। ਇਹ ਨਾ ਹੋਵੇ ਕਿ ਇਹ ਪੂਰੀ ਜਿਹੜੀ ਨਫ਼ਰਤ ਹੈ ਨਾ ਫਿਰਕਾ ਵਾਰਾਨਾ, ਉਹਦੇ 'ਚ ਰਿਫਲੈਕਟ ਹੋ ਜਾਵੇ। ਅਤੇ ਇਸ ਲਈ ਥੋੜ੍ਹਾ ਜਿਹਾ ਕਾਮ ਰੱਖਣਾ ਬੜਾ ਜ਼ਰੂਰੀ ਹੈ ਹਾਲਾਤ ਨੂੰ। ਅਤੇ ਮੈਨੂੰ ਨਹੀਂ ਪਤਾ ਇਹਦੀ ਲੀਗਲ ਸਾਈਡ ਦਾ, ਲੇਕਿਨ ਇਹ ਵੇਖੀਏ ਅਗਰ ਕਾਨੂੰਨ ਦੇ, ਆਈਨ ਦੇ, ਹਿਊਮਨ ਰਾਈਟਸ ਦੇ ਕੌਂਟੈਕਸ ਵਿੱਚ ਬਣਦਾ ਤਾਂ ਨਹੀਂ ਹੈ, ਲੇਕਿਨ GB 'ਚ ਕਿਹੜੀ ਪ੍ਰੋਵੀਜ਼ਨ ਹੈ ਕਿ ਜਿੱਥੇ ਤਹਿਸ ਹੋ ਸਕਦਾ ਹੈ, ਉਹ ਤੁਸੀਂ ਅਗਲੇ ਪ੍ਰੋਗਰਾਮ ਦੱਸਣਾ ਸਾਨੂੰ। ਅੱਛਾ, ਮੈਨੂੰ ਹੁਣ ਇੱਕ ਮੈਂ ਹੂੰ। ਵੈਸੇ ਤੁਹਾਨੂੰ ਪਤਾ ਕਿਤਾਬ ਪੜ੍ਹਨ ਦਾ ਟਾਈਮ ਨਹੀਂ ਮਿਲਦਾ, ਕਿਤਾਬਾਂ ਤੁਸੀਂ ਜ਼ਿਆਦਾ ਪੜ੍ਹਦੇ ਹੋ। ਨਹੀਂ। ਮੈਂ ਇੱਕ ਕਿਤਾਬ ਪੜ੍ਹ ਰਿਹਾ ਸੀ ਅਲੀ ਉਸਮਾਨ ਕਾਸਮੀ ਦੀ। ਹਾਂ, ਕੌਮ ਉਹਦੇ ਮੁਲਕ 'ਚ ਕੌਮ ਮੁਲਕ ਸਲਤਨਤ, ਹਾਂ। ਸਲਤਨਤ, ਉਹਦੇ 'ਚ ਉਹਨਾਂ ਨੇ ਇੱਕ ਇਹ ਵੀ ਚੀਜ਼ ਲਿਖੀ ਕਿ ਜਿਹੜੇ ਸਿਟੀਜ਼ਨਸ਼ਿਪ। GB ਨੂੰ ਇਹਨਾਂ ਨੇ ਰਾਈਟਸ ਨਹੀਂ ਦਿੱਤੇ, ਹੂੰ ਜਿਹੜੇ ਬਾਕੀ ਪਾਕਿਸਤਾਨ ਕੋ ਰਾਈਟਸ ਆ। ਮਤਲਬ ਕਸ਼ਮੀਰ ਵਾਲਾ ਇੱਕ ਤਾਂ ਹੈ ਨਾ, ਉਹਦੀ ਵਜ੍ਹਾ ਨਾਲ। ਲੇਕਿਨ ਉਹਦੇ 'ਚ ਇੱਕ ਉਹਨਾਂ ਨੇ ਇੱਕ ਰੀਜ਼ਨ ਇਹ ਵੀ ਲਿਖੀ ਹੈ ਕਿ ਇੱਕ ਜਿਹੜੀ ਸਾਡੀ ਸਟੇਟ ਆ ਜਾਂ ਡੀਪ ਸਟੇਟ ਆ, ਉਹਨਾਂ ਦੇ ਸੇਨ 'ਚ ਆਇਆ ਕਿ ਇੱਕ ਅਲੱਗਾ ਨਵੀਂ ਸ਼ੀਆ ਛੋਟੀ ਸਟੇਟ ਕ੍ਰੀਏਟ ਹੋ ਜਾਏਗੀ। ਇਹ ਸਹੀ ਰਹਿਣਾ ਸਭ ਗੱਲ? ਇਸ ਤਰ੍ਹਾਂ ਦੀ ਕਹਾਣੀਆਂ ਨੇ, ਅਸੀਂ ਜਾਂਦੇ ਰਹਿੰਦੇ ਹਾਂ ਉਸੇ। ਹੂੰ ਇਸ ਤਰ੍ਹਾਂ ਦਾ ਕੋਈ ਸੈਂਟੀਮੈਂਟ ਹੈ ਨਹੀਂ। ਅੱਛਾ। ਉਹ ਪਹਿਲੇ ਕਹਿੰਦੇ ਸਨ ਜੀ ਕਿ ਸਾਡੇ ਮਹੱਲੇ 'ਚ ਆਉਂਦੇ ਸਨ, ਅਸੀਂ ਛੋਟੇ ਹੁੰਦੇ ਤਾਂ ਮੌਲਵੀ ਚੰਦਾ ਕਰਨ ਆਉਂਦੇ ਸਨ, ਕੋਈ ਦਿਆਮੀਰ ਤੋਂ ਅਤੇ ਇੱਧਰੋਂ, ਤੇ ਆ ਕੇ ਕਹਿੰਦੇ ਸਨ ਕਿ GB ਵਿੱਚ ਨਾ ਬੜੇ ਹਾਲਾਤ ਖ਼ਰਾਬ ਨੇ, ਉੱਥੇ ਸਮੈਲੀ ਆਪਣੀ ਰਿਆਸਤ ਬਣਾਉਣ ਲੱਗੇ ਨੇ, ਉਹ ਤਾਜਕਿਸਤਾਨ ਤੱਕ ਲੈ ਜਾਣਗੇ, ਸਾਨੂੰ ਪੈਸੇ ਦਿਓ, ਅਸੀਂ ਉਹਨਾਂ ਦੀ ਸਾਜ਼ਿਸ਼ਾਂ ਦਾ ਮੁਕਾਬਲਾ ਕਰ ਰਹੇ ਹਾਂ, ਸਾਡੇ ਬੜੇ ਭੈੜੇ ਹਾਲਾਤ ਨੇ, ਉਹਨਾਂ ਨੂੰ ਇੰਨੇ ਬਾਹਰੋਂ ਚੰਦੇ ਆਉਂਦੇ ਨੇ, ਸਾਨੂੰ ਕੋਈ ਨਹੀਂ ਦਿੰਦਾ।
ਉਹ ਫਿਰ ਥੋੜ੍ਹੇ ਜਿਹੇ ਵੱਡੇ ਤਾਂ ਪਤਾ ਚੱਲਿਆ ਕਿ ਦਿਆ ਮੀਰ ਤੇ ਉਹ ਤੇ ਜੀਬੀ ਦਾ ਪਹਿਲਾ ਜ਼ਿਲ੍ਹਾ ਹੈ ਜਿੱਥੇ ਹੈ ਹੀ ਸਾਰੇ ਸੁੰਨੀ, ਉਹਨਾਂ ਨੂੰ ਮਸਲਾ ਹੀ ਕੋਈ ਨਹੀਂ, ਬਲਕਿ ਇਹ ਜਾ ਕੇ ਗਿਲਗਤ ਜਾ ਕੇ ਗੜਬੜ ਕਰਦੇ ਨੇ, ਲੋਕਾਂ ਨੂੰ ਤੰਗ ਕਰਦੇ ਨੇ। ਇਹ ਮਫਰੂਜ਼ੇ ਬਣਾਏ ਨੇ, ਅੱਛਾ, ਇਹ ਮੁਮਕਿਨ ਨਹੀਂ ਹੈ। ਤੇ ਮੁਮਕਿਨ ਨਹੀਂ। ਹਾਂ, ਕਿਉਂਕਿ ਆਗਾ ਖਾਨੀ ਜਿਹੜੇ ਨੇ ਇਸਮਾਈਲੀ, ਉਹਨਾਂ ਦੀ ਵਫਾਦਾਰੀ, ਉਹ ਪਾਕਿਸਤਾਨ ਦੀ ਮੁਸਲਿਮ ਲੀਗ ਦਾ ਬਾਨੀ ਸਰ ਆਗਾ ਖਾਨ ਸੋਮ ਸੀ ਜੀ ਹਾਂ, ਸਾਹਿਬ। ਬਿਲਕੁਲ ਬਿਲਕੁਲ। ਤੇ ਉਹਨਾਂ ਨੇ ਪੂਰੇ ਅਫਰੀਕਾ, ਈਸਟ ਅਫਰੀਕਾ ਵਿੱਚ ਉਹਨਾਂ ਦੇ ਪਾਕਿਸਤਾਨ ਤੋਂ ਵੱਡੇ ਬਿਜ਼ਨਸ, ਇੱਥੇ ਤੇ ਸਰੀਨਾ ਨਹੀਂ ਸਾਨੂੰ ਮਾਨ ਖਾਂਦਾ, ਉੱਥੇ ਉਹਨਾਂ ਦੇ ਸ਼ਿਪ ਨੇ, ਹੋਟਲ ਚੇਨਸ ਨੇ, ਬਿਜ਼ਨਸ, ਅਖਬਾਰ ਕੀਨੀਆ ਤੋਂ ਲੈ ਕੇ ਤੰਜ਼ਾਨੀਆ, ਯੂਗੰਡਾ, ਪੂਰੀ ਇੰਡਸਟਰੀ ਤੇ ਟੀਵੀ ਚੈਨਲ ਇਸਮੀਲੀਆਂ ਦੇ ਨੇ। ਹੂੰ, ਉੱਧਰ ਤੇ ਨਹੀਂ ਉਹਨਾਂ ਨੇ ਸਟੇਟ ਬਣਾਈ, ਤੇ ਬਿਲਕੁਲ। ਤੁਹਾਡੇ ਉਹ ਪਹਾੜਾਂ ਤੇ ਜਾ ਕੇ ਬਣਾਉਣਗੇ ਜਿੱਥੇ ਹੂੰ, ਇਕੋਨਮੀ ਉਹਨਾਂ ਦੇ ਕੰਟਰੋਲ ਵਿੱਚ ਹੈ, ਉੱਥੇ ਉਹ ਨਹੀਂ ਬਣਾਉਂਦੇ। ਹੂੰ, ਇਨਫਲੂਐਂਸ ਵੀ ਹੈ, ਮੀਡੀਆ ਬਿਲਕੁਲ ਵੀ ਹੈ, ਤੇ ਬਿਲਕੁਲ ਇੱਧਰ ਆ ਕੇ ਬਣਾ ਦੇਣਗੇ। ਬਿਲਕੁਲ। ਇਹ ਬਸ ਇਹ ਫੈਬਰੀਕੇਟਡ ਜਿਹੀਆਂ ਕਹਾਣੀਆਂ। ਅਸਲ 'ਚ ਤਕਸੀਮ ਰੱਖਣਾ ਚਾਹੁੰਦੀ ਹੈ ਰਿਆਸਤ ਬਾਜ਼ ਦਫਾ, ਕਿ ਜਦੋਂ ਤੱਕ ਇਹ ਮਸਲਾ ਹੱਲ ਨਹੀਂ ਹੋਏਗਾ ਇਹਨੂੰ ਅੰਗੇਜ ਰੱਖੋ ਕਹਾਣੀਆਂ 'ਚ। ਅੱਛਾ, ਨਹੀਂ ਉਹ ਕੋਈ ਲਹਿਦਾ ਸਟੇਟ ਦੀ ਗੱਲ ਨਹੀਂ ਕਰ ਰਿਹਾ, ਉਹਦਾ ਮਤਲਬ ਇਹ ਸੀ ਕਿ ਸਾਡੀ ਡੋਮੀਨੈਂਸ ਤੇ ਸੁੰਨੀ ਲੋਕ ਨੇ ਨਾ, ਹਾਂ, ਲੇਕਿਨ ਇੱਕ ਲਹਿਦਾ ਇੰਡੀਪੈਂਡੈਂਟ ਜਿਹੜਾ ਯੂਨਿਟ ਹੋਏਗਾ, ਪ੍ਰੋਵਿੰਸ਼ੀਅਲ ਯੂਨਿਟ, ਉਹ ਪੂਰਾ ਸ਼ੀਆ ਡੋਮੀਨੇਟਡ ਹੋ ਜਾਏਗਾ, ਉਹਨਾਂ ਦਾ ਇਹ ਉਹਦੇ 'ਚ ਮੌਕਾ। ਤੇ ਹੋ ਜਾਵੇ ਤੇ ਫਿਰ ਹਾਂ, ਪਾਕਿਸਤਾਨੀ ਉਹਦੇ 'ਚ। ਲੇਕਿਨ ਇਹਨਾਂ ਨੇ ਕੋਸ਼ਿਸ਼ ਕੀਤੀ ਕਿ ਉਹ ਪੂਰਾ ਜਿਹੜਾ ਜ਼ਿਆਉਲ ਹਕ ਦੇ ਆਖਰੀ ਦਿਨਾਂ 'ਚ ਫਸਾਦ ਹੋਇਆ, ਇਹ ਸ਼ੀਆ ਇਸਲਾਮੀਆਤ ਤੇ ਸੁੰਨੀ ਇਸਲਾਮੀਆਤ ਜੀਬੀ ਵਿੱਚ, ਤੇ ਉਹ ਉਸ ਤੋਂ ਬਾਅਦ ਉਹਦੇ 'ਚ ਇੱਕ ਫੈਕਟਰ ਇਹ ਵੀ ਸੀ ਕਿ ਜ਼ਿਆਉਲ ਹਕ ਨੇ ਸੁੰਨੀ ਮੌਲਵੀ ਸਿਪਾਹੀ ਸਾਹਿਬਾ ਆਬਾਦ ਕਰਨੀ ਸ਼ੁਰੂ ਕਰ ਦਿੱਤੀ ਗਿਲਗਤ ਵਿੱਚ। ਫਸਾਦ ਸ਼ੁਰੂ ਹੋਏ, ਹੁਣ ਸ਼ਹਿਰ ਦੋ ਹਿੱਸਿਆਂ 'ਚ ਵੱਟ ਗਿਆ, ਇੱਕ ਸੁੰਨੀ ਹੈ, ਇੱਕ ਸ਼ੀਆ। ਉਸ ਤੋੜ ਤੱਕ ਚਲੇ ਗਏ, ਗਗੋਸ਼ ਤੱਕ, ਗਿਜ਼ਰ ਵਿੱਚ ਵੜ ਕੇ ਜਾ ਕੇ ਇਹਨਾਂ ਨੇ ਜ਼ਮੀਨਾਂ ਖਰੀਦ ਲਈਆਂ। ਇਹ ਰਿਆਸਤ ਦੀ ਇੱਕ ਬੜੀ ਡਿਜ਼ਾਈਨ ਰਿਹਾ, ਇਹ ਮੌਲਵੀਆਂ ਨੂੰ ਇਸਤੇਮਾਲ ਕਰਦੀ ਰਹੀ। ਕਰਦੇ ਆ। ਇਹਨਾਂ ਨੇ ਬਲੋਚਿਸਤਾਨ ਵਿੱਚ ਵੀ ਕੀਤਾ ਤੇ ਇੱਧਰ ਵੀ ਕੀਤਾ। ਹੂੰ, ਇਹਨਾਂ ਨੂੰ ਖੌਫ ਕਿਉਂ ਹੈ ਕਿ ਉਹ ਪਾਕਿਸਤਾਨੀ ਨੇ, ਹਾਂ, ਬਿਲਕੁਲ। ਅਗਰ ਉਹਨਾਂ ਦਾ ਫੇਸ ਜਿਹੜਾ ਥੋੜ੍ਹਾ ਜਿਹਾ ਵੱਖਰਾ ਹੈ ਤੇ ਤੁਸੀਂ ਇੱਕਦਮ ਬੜਾ ਹੋ ਜਾਂਦੇ ਹੋ। ਤੁਹਾਨੂੰ ਪਤਾ ਹੈ ਕਿ ਫੇਥ ਦੇ ਆਪਣੇ ਡਾਇਨਾਮਿਕਸ ਨੇ। ਉਹਨੇ ਅਸੀਂ ਗੱਲ ਕੀਤੀ ਹੈ ਜ਼ਰਦਾਰੀ ਸਾਹਿਬ ਦੀ ਤੇ ਭੁੱਟੋ ਦੀ, ਤੇ ਸਿੰਧ ਵਿੱਚ ਕਿਸ ਤਰ੍ਹਾਂ ਸੈਂਟੀਮੈਂਟ ਨੂੰ ਕਰਦੇ ਨੇ, ਲੇਕਿਨ ਉਹ ਤੇ ਇਸ ਤਰ੍ਹਾਂ ਐਥਨਿਕ ਡਿਵੀਜ਼ਨ ਵੀ ਹੈ। ਬਿਲਕੁਲ ਉਹ ਵੀ ਹੈ। ਪੰਜਾਬ ਹੈ, ਹਾਂ। ਬਲੋਚ ਨੇ, ਸਿੰਧੀ ਨੇ, ਸਮਝ ਨਹੀਂ ਆਉਂਦੀ ਮੈਨੂੰ। ਅੱਛਾ ਰਾਣਾ ਸਾਹਿਬ, ਹੁਣ ਥੋੜਾ ਇਹ ਪ੍ਰੋਟੈਸਟਾਂ ਦੀ ਜਿਹੜੀ ਗੱਲ ਹੋ ਰਹੀ ਸੀ, ਤੇ ਮੈਨੂੰ ਮੇਰੇ ਗੱਲ ਜ਼ਿਹਨ 'ਚ ਆਈ ਕਿ TLP ਹੁਣ ਤੇ ਬੈਨ, ਹਾਂ ਹੋ ਗਈ। ਤੇ ਵੈਸੇ ਅਗਰ ਬੈਨ ਨਾ ਹੁੰਦੀ ਤੇ ਫਿਰ ਇਹਨਾਂ ਪ੍ਰੋਟੈਸਟਾਂ ਦੀ ਬਹੁਤ ਕੀ ਇੱਥੇ ਡਾਇਨਾਮਿਕਸ ਮੈਂ ਹੁੰਦੀ? ਕਹਿ ਰਿਹਾ ਕਿ ਇੱਥੇ ਬਹੁਤ ਚੰਗਾ ਹੋਇਆ ਕਿ ਇਹਨੂੰ ਬੈਨ ਕਰਤਾ। ਇਹਨਾਂ ਦੇ ਬੰਦੇ ਜਿਹੜੇ ਨੇ ਉਹਨੇ ਪਤਾ ਨਹੀਂ ਗਾਇਬ ਨੇ ਜਾਂ ਕਿਸੇ ਜਗ੍ਹਾ 'ਤੇ ਇਹਨੂੰ ਰੱਖਿਆ, ਇੱਥੇ ਕੋਈ ਪਤਾ ਨਹੀਂ ਚੱਲ ਰਿਹਾ। ਇੱਥੇ ਹਾਲਾਤ ਬੜੇ ਖ਼ਰਾਬ ਹੋਣੇ। ਅੱਛਾ ਜੀ, ਇਹਨਾਂ ਨੇ ਇਹ ਤੇ ਸ਼ੀਆ ਤੇ ਫਿਰ ਵੀ ਕੋਈ ਥੋੜ੍ਹੇ ਜਿਹੇ ਮੁੰਡੇ ISO ਵਾਲੇ ਤੇ ਮਾਮੀਆਂ ਇਹ ਉਹ ਆਦਤ ਵਾਲੇ, ਇਹ ਪੜ੍ਹੇ ਲਿਖੇ ਨੇ, ਇਹ ਬੜਾ ਔਰਗਨਾਈਜ਼ ਤਰੀਕੇ ਨਾਲ ਕਰਦੇ ਨੇ। ਉਹ ਤੇ ਬੜਾ ਰਫ ਕਿਸਮ ਦਾ ਪ੍ਰੋਟੈਸਟ ਕਰਦੇ ਸਨ ਤੇ ਹਾਲਾਤ ਬੜੇ ਖ਼ਰਾਬ ਹੋਣੇ ਸਨ। ਇਹ ਪੰਜਾਬ ਦੀ ਹਕੂਮਤ ਨੂੰ ਕ੍ਰੈਡਿਟ ਦਿਓ, ਜਿਹਨੂੰ ਵੀ ਦੇਣਾ ਹੈ, ਏਜੰਸੀਆਂ ਨੂੰ ਦੇਣਾ ਹੈ, ਪੁਲਿਸ ਨੂੰ ਦੇਣਾ ਦਿਓ, ਲੇਕਿਨ ਇਹ ਹੈ ਕਿ ਅਗਰ ਇਹ ਹੁੰਦੇ ਨਾ, ਇਸ ਵਕਤ ਹਾਲਾਤ ਬਹੁਤ, ਕਰਾਚੀ ਤੋਂ ਲੈ ਕੇ ਤੇ ਲਾਹੌਰ ਇਸਲਾਮਾਬਾਦ ਤੱਕ ਨਾ ਬਹੁਤ ਹਾਲਾਤ ਖ਼ਰਾਬ ਹੋਣੇ ਸਨ। ਜੋ ਸਾਹਿਬ ਇਹ ਬਹੁਤ ਚੰਗਾ ਹੋ ਗਿਆ ਕਿ ਇਹਦਾ ਮੁੱਖ ਠੱਪ ਦਿੱਤਾ, ਬਲਕਿ ਟਾਈਮ ਦੇ ਉੱਤੇ। ਹਾਂ, ਲੇਕਿਨ ਵੈਸੇ ਉਹਨਾਂ ਦੀ ਲੀਡਰਸ਼ਿਪ ਰਾਣਾ ਸਾਹਿਬ ਕਿੱਥੇ, ਉਹ ਨਹੀਂ ਹਾਲੇ ਤੱਕ। ਮੈਂ ਉਹ ਆਖਰੀ ਖਬਰ ਡਾਨ ਵਿੱਚ ਆਈ ਸੀ, ਉਹ ਕਹਿੰਦੇ ਜੀ ਕਿ ਆਜ਼ਾਦ ਕਸ਼ਮੀਰ ਵਿੱਚ ਨੇ, ਉਹ ਗਾਇਬ ਨੇ ਉੱਥੇ। ਇਹ ਤੇ ਹਾਸੇ ਵਾਲੀ ਖਬਰ ਹੀ ਹੈ। ਹਾਂ, ਇਹ ਤੇ ਹਾਸੇ ਵਾਲੀ ਖਬਰ। ਇਹਦਾ ਵੈਸੇ ਖਬਰ ਤੋਂ ਪਤਾ ਚੱਲ ਗਿਆ ਕਿ ਹਾਂ ਉਹ ਬਸ ਉਹ ਛਾਂਗੇ ਮਾਂਗੇ ਹੀ ਨੇ। ਇਹਦਾ ਮਤਲਬ ਕੋਈ ਬੱਚਤ ਹੋ ਗਈ। ਹਾਂ, ਬੱਚਤ ਹੋ ਗਈ। ਉਹਨਾਂ ਨੂੰ ਨਹੀਂ ਤੇ ਪ੍ਰੋਟੈਸਟ ਜਿਹੜੇ ਬੜੇ ਵਾਇਲੈਂਟ ਹੋਣੇ ਸੀ, ਬੜੇ ਵਾਇਲੈਂਟ ਹੋਣੇ, ਸ਼ੱਦਤ ਵਾਲੇ ਹੋਣੇ ਸੀਗੇ। ਹਾਂ, ਹੋ ਸਕਦਾ ਹੈ ਕਿ ਜਦੋਂ ਤੱਕ ਜੰਗ ਰੁਕੇ, ਇਰਾਨ ਦੇ ਹਾਲਾਤ ਠੀਕ ਹੋ ਜਾਣ, ਬੋਰਡ ਆਫ ਪੀਸ ਕੰਮ ਕਰਨਾ ਸ਼ੁਰੂ ਕਰ ਦੇਵੇ, ਫਿਰ ਉਹਨਾਂ ਦੀ ਖਬਰ ਆ ਜਾਵੇ, ਛੱਡ ਦੇਣ, ਉਹਨਾਂ ਨੂੰ ਲਾਓ ਜਾਓ, ਇਲੈਕਸ਼ਨਾਂ ਤੋਂ ਪਹਿਲੇ ਛੱਡ ਦੇਣ। ਅੱਛਾ, ਸਿਆਸੀ ਪਾਰਟੀਆਂ ਤੇ ਛੱਡਣਗੇ, ਉਹਨਾਂ ਨੇ ਕਿਹੜਾ ਇਰਾਨ ਤੇ ਛੱਡਣਾ। ਹਾਂ, ਜ਼ਾਹਰ ਆ ਉਹ ਤਾਂ ਉਹਨਾਂ ਨੇ ਹੈ, ਲੇਕਿਨ ਬਹਰਹਾਲ ਮੇਰਾ ਖਿਆਲ ਇਸ ਤਰ੍ਹਾਂ ਜਿਹੜੀ ਸਟੇਟ ਦੀਆਂ ਡਬਲ ਪੁਲਿਸਿੰਗ ਹੈ, ਇਹ ਹਾਲਾਤ ਜ਼ਿਆਦਾ ਖਰਾਬ ਕਰਦੀਆਂ ਨਹੀਂ। ਬਿਲਕੁਲ ਇਹੀ ਹੈ ਜੀ, ਇਹ ਚੋਈ ਸਾਹਿਬ। ਹੁਣ ਅਗਰ ਇਹਨਾਂ ਨੂੰ ਬੈਨ ਕੀਤਾ ਤੇ ਬਸ ਠੀਕ ਮੈਂ ਪਹਿਲੇ ਬੈਨ ਕੀਤਾ ਸੀ, ਬੈਨ ਚੁੱਕ ਲਿਆ ਸੀ, ਹੁਣ ਬੈਨ ਹੈ। ਇਹ ਨਹੀਂ, ਦੁਬਾਰਾ ਨਹੀਂ ਚੁੱਕਣਾ ਚਾਹੀਦਾ। ਨਹੀਂ ਤੇ ਰਿਆਸਤ ਦਾ ਦੇ ਕਾਨੂੰਨ ਦਾ ਤੇ ਕਿੰਨਾ ਇਸ ਤੋਂ ਜ਼ਿਆਦਾ ਕੀ ਮਜ਼ਾਕ ਹੋਏਗਾ ਜੀ ਸਾਹਿਬ। ਮੇਰਾ ਖਿਆਲ ਹੈ ਕਿ ਹੁਣ ਇਜਾਜ਼ਤ ਲੈ ਲਈ ਹੈ ਤੇ ਗੱਲ ਅਸੀਂ ਬੜੀ ਕਰ ਲਈ ਅੱਜ, ਤੇ ਰੋਜ਼ੇ ਵੀ ਨੇ, ਤੇ ਦੁਪਹਿਰ ਦੇ ਵਕਤ ਬੋਲਿਆ ਵੀ ਨਹੀਂ ਜਾਂਦਾ ਇਹ ਨਾ। ਤੇ ਲਓ ਜੀ, ਬਸ ਖੁਸ਼ ਰਹੋ। ਅਗਰ ਖੁਸ਼ ਨਹੀਂ ਰਹਿ ਸਕਦੇ ਤੇ ਉਦਾਸ ਵੀ ਨਾ ਹੋਵੋ।
ਤੁਹਾਨੂੰ ਪਤਾ ਹੈ ਕਿ ਖੁਸ਼ੀ ਦਾ ਸਮਾਨ ਘੱਟ ਹੈ ਜੰਗ ਦੇ ਮਾਹੌਲ 'ਚ, ਲੇਕਿਨ ਕਦੀ ਕਦੀ ਜ਼ਬਰਦਸਤੀ ਹੱਸ ਲਿਆ ਕਰੋ। ਤੇ ਮੇਰੇ ਵੱਲੋਂ ਤੇ ਖੁਦਾ ਹਾਫਿਜ਼, ਅੱਲਾ ਬੇਲੀ, ਖਿਆਲ ਰੱਖੋ ਆਪਣਾ। ਲਓ ਜੀ, ਫਿਰ ਅੱਜ ਲਈ ਇੰਨਾ ਹੀ, ਤੇ ਰੱਬ ਰੱਖ।